ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸ਼ਖਸੀਅਤ ਤੇ ਉਹਨਾਂ ਦਾ ਲੰਘਿਆ ਜਿਹੜਾ ਜਨਮ ਦਿਹਾੜਾ ਹੈ, ਜਿਸ ਬਾਬਤ 12 ਫਰਵਰੀ ਵਾਲੇ ਦਿਨ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਵੱਡਾ ਸਮਾਗਮ ਹੋਇਆ, ਜਿੱਥੇ ਸੰਤਾਂ ਨੂੰ ਯਾਦ ਕੀਤਾ ਗਿਆ, ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਤੇ ਉਹਨਾਂ ਵੱਲੋਂ ਪਾਏ ਪੂਰਨਿਆਂ ਤੇ ਚੱਲਣ ਦਾ ਜਿਹੜਾ ਪ੍ਰਣ ਹੈ ਉਹ ਦੁਹਰਾਇਆ ਗਿਆ। ਉਸ ਬਾਬਤ ਵਿਚਾਰ ਚਰਚਾ ਕਰਾਂਗੇ ਤੇ ਅੱਜ ਸਿੱਖ ਕੌਮ ਦੇ ਹਵਾਲੇ ਨਾਲ ਦੇਖਾਂਗੇ ਜਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਜਿਨ੍ਹਾਂ ਸਥਿਤੀਆਂ ਦੇ ਵਿੱਚੋਂ ਜਾਂ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ ਤੇ ਅੱਜ ਅਸੀਂ ਕਿਸ ਮੁਕਾਮ ਤੱਕ ਪਹੁੰਚੇ ਹਾਂ ਤੇ ਇਹਦੇ ਜਿਹੜੇ ਉਤਾਰ ਚੜਾਅ ਹੈਗੇ ਆ ਸਿੱਖ ਸਟਰਗਲ ਦੇ, ਇਸ ਬਾਬਤ ਅਸੀਂ ਵਿਚਾਰ ਚਰਚਾ ਕਰਾਂਗੇ। ਇਸ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਇਸ ਵਕਤ ਸਾਡੇ ਨਾਲ ਪੰਜਾਬ ਤੋਂ ਫੋਨ ਲਾਈਨ ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਚੀਮਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ, ਬਹੁਤ ਬਹੁਤ ਜੀ। ਚੀਮਾ ਸਾਹਿਬ, ਸ਼ੁਰੂਆਤ ਕਰੀਏ 12 ਫਰਵਰੀ ਦੇ ਸਮਾਗਮ ਤੋਂ। ਜਿਵੇਂ ਇਹਦੀ ਸ਼ੁਰੂਆਤ ਜਦੋਂ ਅਸੀਂ ਦੇਖਦੇ ਹਾਂ ਤੇ ਹੁਣ 84 ਤੋਂ ਬਾਅਦ ਇੱਕ ਸਮਾਂ ਇਹ ਸੀ ਜਦੋਂ ਸੰਤਾਂ ਦਾ ਜਿਹੜਾ ਨਾਮ ਸੀ ਉਹ ਲੈਣ ਤੋਂ ਵੀ ਡਰਦੇ ਸੀ ਤੇ ਕਿਵੇਂ ਉਸ ਸਾਰੀ ਸਟੇਜ ਦੇ ਵਿੱਚੋਂ ਨਿਕਲ ਕੇ ਅੱਜ ਇਸ ਮੁਕਾਮ 'ਤੇ ਪਹੁੰਚਿਆ ਕਿ ਸੰਤ ਜਰਨੈਲ ਸਿੰਘ ਖਾਲਸਾ ਦਾ ਜਿਹੜਾ ਜਨਮ ਦਿਨ ਹੈ ਉਹ ਇਕੱਲੇ ਪੰਜਾਬ ਦੀ ਧਰਤੀ 'ਤੇ ਨਹੀਂ, ਈਵਨ ਬਾਹਰਲੇ ਮੁਲਕਾਂ ਦੇ ਵਿੱਚ ਵੀ ਅੱਜ 12 ਫਰਵਰੀ ਦੇ ਦਿਨ ਨੂੰ ਜਿਹੜਾ ਹੈ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ। ਤੁਸੀਂ ਵੀ ਫਤਿਹਗੜ੍ਹ ਸਾਹਿਬ ਦੀ ਸਟੇਜ ਤੋਂ ਐਡਰੈਸ ਕੀਤਾ, ਸੰਬੋਧਨ ਕੀਤਾ ਲੋਕਾਂ ਨੂੰ। ਕੀ ਕਹਿਣਾ ਚਾਹੋਗੇ ਉਹਨਾਂ ਦੀ ਸ਼ਖਸੀਅਤ ਬਾਰੇ, ਉਹਨਾਂ ਦੀ ਸ਼ਹਾਦਤ ਬਾਰੇ ਤੇ ਜਿਹੜੀ ਪ੍ਰੇਰਣਾ ਉਹਦੇ ਵਿੱਚੋਂ ਨਿਕਲਦੀ ਹੈ ਸਿੱਖ ਕੌਮ ਦੇ ਲਈ? ਦੇਖੋ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਠ, ਪੁਰਜਾ ਪੁਰਜਾ ਕਤਮਰੇ ਕਬੂ ਨਾ ਛਾੜੇ ਖੇਤ। ਬਿਲਕੁਲ ਇਨ ਬਿਨ ਗੁਰਬਾਣੀ ਦੇ ਵਾਕ ਹੈ ਜਿਹੜੇ ਸੰਤਾਂ ਦੀ ਸ਼ਖਸੀਅਤ ਦੇ ਉੱਤੇ ਢੁੱਕਦੇ ਨੇ। ਏਦਾਂ ਲੱਗਦਾ ਹੈ ਕਿ ਜਿਵੇਂ ਸੰਤਾਂ ਦੇ ਲਈ ਹੀ ਇਹ ਗੁਰਬਾਣੀ ਦੇ ਵਾਕ ਹੋਣ। ਇਹ 73ਵਾਂ ਉਹਨਾਂ ਦਾ ਜਨਮ ਦਿਨ ਹੈ ਜਿਹੜਾ ਇਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹੋਰ ਥਾਂ ਵੀ, ਹੁਣ ਤਾਂ ਪੰਜਾਬ ਦੇ ਵਿੱਚ 2-4 ਥਾਂ ਦੇ ਉੱਤੇ ਮਨਾਇਆ ਗਿਆ ਜੀ। ਆਪਣਾ 86-87 ਤੋਂ ਬਾਅਦ 84 ਦੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ 85, 86, 87 ਦੇ ਵਿੱਚ 88 ਬਹੁਤ ਕੋਸ਼ਿਸ਼ ਕੀਤੀ ਗਈ ਸਾਰੀਆਂ ਸੰਗਤਾਂ ਵੱਲੋਂ ਕਿ ਉਹਨਾਂ ਦਾ ਸ਼ਹੀਦੀ ਦਿਨ ਹੈ ਜਿਹੜਾ ਉਹ ਮਨਾਇਆ ਜਾਵੇ। ਸ਼ਹੀਦੀ ਦਿਨ ਮਨਾਉਣ ਦੇ ਲਈ ਜਿਹੜੀ ਸਰਕਾਰ ਹੈ ਉਹ ਐਗਰੀ ਨਹੀਂ ਹੋਈ। ਉਦੋਂ ਸੰਗਤਾਂ ਦੇ ਉੱਤੇ ਇੰਨਾ ਸਰਕਾਰ ਦਾ ਪ੍ਰੈਸ਼ਰ ਸੀਗਾ ਕਿ ਕੋਈ ਸੰਤਾਂ ਦਾ ਨਾਂ ਵੀ ਨਹੀਂ ਸੀ ਯੁੱਗ ਦੇ ਧਰਤੀ ਦੇ ਉੱਤੇ ਲੈਣ ਦੇਣਾ ਚਾਹੁੰਦੇ। ਸ਼ਹੀਦੀ ਸਮਾਗਮ ਤਾਂ ਕੀ ਮਨਾਉਣ ਦੇਣਾ ਸੀਗਾ ਜੀ। ਫਿਰ ਜਦੋਂ 89 ਦੇ ਵਿੱਚ ਮਾਨ ਸਾਹਿਬ ਬਾਹਰ ਆਏ ਆ ਔਰ MP ਬਣਿਆ, ਮੈਂਬਰ ਪਾਰਲੀਮੈਂਟ, ਤਾਂ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਦਾ ਸ਼ਹੀਦੀ ਸਮਾਗਮ ਮਨਾਇਆ ਜਾਵੇ, ਪਰ ਸਰਕਾਰ ਨੇ ਨਾ ਮਨਾਉਣ ਦਿੱਤਾ। ਤੇ ਇਹਨਾਂ ਨੇ ਉਸ ਗੱਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਸਾਡਾ ਸ਼ਹੀਦੀ ਸਮਾਗਮ ਨਹੀਂ ਮਨਾਉਣ ਦੇਣਾ ਸੰਤਾਂ ਨੂੰ, ਤੇ ਅਸੀਂ ਉਹਨਾਂ ਦਾ ਜਨਮ ਦਿਨ ਮਨਾਵਾਂਗੇ। ਕਿ ਅਸੀਂ ਦੇਖਦੇ ਹਾਂ ਕੌਣ ਸਾਨੂੰ ਜਨਮ ਦਿਨ ਮਨਾਉਣ ਤੋਂ ਰੋਕਦਾ। ਤੇ ਉਹਨਾਂ ਨੇ ਜਨਮ ਦਿਨ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਨਾਉਣਾ ਸ਼ੁਰੂ ਕੀਤਾ। ਪਹਿਲਾਂ ਪਤਾ ਲੱਗਿਆ ਕਿ ਬਹੁਤ ਥੋੜੇ ਬੰਦੇ ਆ ਜਿਹੜੇ ਉਹ ਜਨਮ ਦਿਨ ਤੇ ਆਉਂਦੇ ਸੀਗੇ, ਪਰ ਹੁਣ ਇੱਕ ਵੱਡਾ ਸਮਾਗਮ ਹੈ ਜਿਹੜਾ ਇਹ ਇੱਥੇ ਮਨਾਇਆ ਜਾਂਦਾ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹਨਾਂ ਦਾ ਜਨਮ ਦਿਨ ਮਨਾਉਣ ਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ ਆਉਂਦੀਆਂ ਨੇ ਤੇ ਹਰੇਕ ਸਾਲ ਹੀ ਇਹ ਮਨਾਇਆ ਜਾਂਦਾ। ਪੱਕਾਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਤੇ ਬਾਕੀ ਜਥੇਬੰਦੀਆਂ ਵੀ ਜਿਹੜੀਆਂ ਸੰਤਾਂ ਦੀ ਵਿਚਾਰਧਾਰਾ ਨੂੰ ਪਿਆਰ ਕਰਨ ਵਾਲੀਆਂ ਨੇ, ਉਹਨਾਂ ਦੀ ਵਿਚਾਰਧਾਰਾ ਦੇ ਨਹੀਂ ਆ ਫੋਲੋਅਰ ਨੇ ਉਹਨਾਂ ਦੇ, ਔਰ ਉਹਨਾਂ ਨੂੰ ਕੌਮ ਦੀ ਇਹ ਸਦੀ ਦਾ ਮਹਾਨ ਸਿੱਖ ਮੰਨਦੇ ਨੇ ਤੇ ਸਮਝਦੇ ਨੇ ਕਿ ਜੋ ਸੰਤਾਂ ਨੇ ਜਿਸ ਕੰਮ ਦੇ ਲਈ, ਜਿਸ ਵਿਸ਼ੇ ਲਈ, ਜਿਸ ਸੋਚ ਦੇ ਲਈ ਸ਼ਹਾਦਤ ਦਿੱਤੀ ਹੈ, ਉਹ ਜਿਹੜੀ ਸੋਚ ਹੈ ਉਹ ਸਾਨੂੰ ਅੱਗੇ ਲੈ ਕੇ ਜਾਣੀ ਚਾਹੀਦੀ ਹੈ। ਔਰ ਇਸ ਸੋਚ ਦੇ ਆਧਾਰ ਦੇ ਉੱਤੇ ਹੀ ਜਿਹੜੀ ਕੌਮ ਦੀ ਆਜ਼ਾਦੀ ਦਾ ਜੂਆ ਜਿਹੜਾ ਇਹ ਗੁਲਾਮੀ ਦਾ ਜੂਆ ਜਿਹੜਾ ਇਹ ਲੈ ਸਕਦਾ ਔਰ ਕੌਮ ਨੂੰ ਆਜ਼ਾਦੀ ਮਿਲ ਸਕਦੀ ਹੈ। ਸੋ ਇਸ ਗੱਲ ਦੇ ਲਈ ਹਰੇਕ ਸਾਲ ਦੀ 12 ਫਰਵਰੀ ਨੂੰ ਇਹ ਜਨਮ ਦਿਨ ਹੈ ਜਿਹੜਾ ਮਨਾਇਆ ਜਾਂਦਾ। ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ
ਸ਼ਹਾਦਤ ਦਿੱਤੀ, ਕਿਹੜੀਆਂ ਪ੍ਰਸਥਿਤੀਆਂ ਦੇ ਵਿੱਚ ਸ਼ਹਾਦਤ ਹੋਈ, ਕਿੱਦਾਂ ਦੇ ਉਦੋਂ ਦੇ ਹਾਲਾਤ ਸੀਗੇ। ਸੋ ਇਹਨਾਂ ਸਾਰਿਆਂ ਦੇ ਉੱਤੇ ਜਿਹੜੇ ਬੁਲਾਰੇ ਆ ਉਹ ਆਪਣੇ ਆਪਣੇ ਵਿਚਾਰ ਆ ਜਿਹੜੇ ਉਹ ਦਿੰਦੇ ਆ। ਪਾਰਟੀਆਂ ਆਪਣੇ ਆਪਣੇ ਵਿਚਾਰ ਰੱਖਦੀਆਂ ਨੇ ਤੇ ਕੌਮ ਨੂੰ ਇਸ ਗੱਲ ਦੇ ਲਈ ਪ੍ਰੇਰਿਆ ਜਾ ਰਿਹਾ ਕਿ ਜੋ ਸੰਤਾਂ ਦੀ ਲੀਡਰਸ਼ਿਪ ਥੱਲੇ, ਉਹਨਾਂ ਦੀ ਅਗਵਾਈ ਦੇ ਥੱਲੇ ਜਿਸ ਤਰੀਕੇ ਦੇ ਨਾਲ ਕੌਮ ਨੇ ਮਤਲਬ ਅੱਗੇ ਵਧੀ ਆ, ਜਿਸ ਤਰੀਕੇ ਨਾਲ ਕੌਮ ਨੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸੇ ਦਾ ਇੱਕ ਨਿਆਰਾਪਣ ਹੈ ਔਰ ਜਿਸ ਤਰੀਕੇ ਨਾਲ ਉਹਨਾਂ ਦੀ ਲੀਡਰਸ਼ਿਪ ਥੱਲੇ ਸਿੱਖਾਂ ਨੇ ਅੰਮ੍ਰਿਤਧਾਰੀ ਹੋਣਾ, ਉਸ ਸਮੇਂ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ਿਆਂ ਦੀ ਬਹੁਤ ਘੱਟ ਜਿਹੜੀ ਵਰਤੋਂ ਹੋਈ ਹੈ। ਇਹ ਇੱਥੋਂ ਦੀ ਜਿਹੜੀਆਂ ਇੰਟੈਲੀਜੈਂਸ ਦੀਆਂ ਰਿਪੋਰਟਾਂ ਆ ਹਿੰਦੁਸਤਾਨ ਦੀਆਂ, ਪੰਜਾਬ ਦੀਆਂ ਇੰਟੈਲੀਜੈਂਸ ਡਿਪਾਰਟਮੈਂਟ ਦੀਆਂ, ਇਹ ਸ਼ਸ਼ੀਕਾਂਤ ਤੇ IPS ਅਫਸਰ ਸੀਗੇ, ਉਹਨਾਂ ਨੇ ਮੈਨੂੰ ਵੀ ਇਹ ਗੱਲ ਦੱਸੀ ਆ। ਉਹਨਾਂ ਨੇ ਇਹ ਗੱਲ ਉਦਾਂ ਵੀ ਬਿਆਨ ਕੀਤੀ ਹੈ ਸਟੇਟਮੈਂਟ ਦੇ ਤੌਰ ਤੇ ਕਿ ਇਹਨਾਂ ਦਿਨਾਂ ਦੇ ਵਿੱਚ ਸੰਨ 78 ਤੋਂ ਲੈ ਕੇ ਸੰਨ 90 ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਸੋਚ ਦਾ ਬੋਲਬਾਲਾ ਸੀਗਾ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਕੌਮ ਚੱਲਦੀ ਸੀ। ਸਭ ਤੋਂ ਘੱਟ ਹੈ ਜਿਹੜੀ ਨਸ਼ੇ ਦੀ ਵਰਤੋਂ ਹੈ ਉਸ ਸਮੇਂ ਪੰਜਾਬ ਦੇ ਵਿੱਚ ਹੋਈ ਆ। ਇਹ ਆਪਣੇ ਆਪ ਹੀ ਆ। ਅੱਜ ਦੇਖ ਲਓ ਉਸ ਦਿਨ ਸਵੇਰੇ ਸਰਕਾਰਾਂ ਪੂਰਾ ਜ਼ੋਰ ਲਾ ਕੇ ਨਸ਼ੇ ਦਾ ਲੱਤ ਤੋੜਨ ਨੂੰ ਲੱਗੀਆਂ ਹੋਈਆਂ ਨੇ ਔਰ ਕੋਸ਼ਿਸ਼ ਕਰ ਰਹੀਆਂ ਨੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਖਤਮ ਕੀਤਾ ਜਾਵੇ, ਪਰ ਫਿਰ ਵੀ ਨਸ਼ਾ ਜਿਹੜਾ ਉਹ ਖਤਮ ਨਹੀਂ ਹੋ ਰਿਹਾ। ਦਿਨ ਤੋਂ ਦਿਨ ਨੌਜਵਾਨ ਹੈ ਜਿਹੜੇ ਉਹ ਦੇ ਨਾਲ ਰੋਜ਼ ਹੀ ਮਰ ਰਹੇ ਨੇ, ਰੋਜ਼ ਕੋਈ ਨਾ ਕੋਈ ਖਬਰ ਹੈ ਜਿਹੜੀ ਹੁੰਦੀ ਹੈ। ਪਰ ਉਦੋਂ ਉਸ ਦਿਨਾਂ ਦੇ ਵਿੱਚ ਜਦੋਂ ਸੰਤ ਕੌਮ ਦੀ ਅਗਵਾਈ ਕਰ ਰਹੇ ਸੀਗੇ ਤੇ ਲੋਕ ਆਪਣੇ ਆਪ ਹੀ ਨਸ਼ਾ ਜਿਹੜਾ ਉਹ ਛੱਡ ਚੁੱਕੇ ਸੀਗੇ, ਸਿੱਖ ਸੱਜ ਰਹੇ ਸੀਗੇ ਔਰ ਲੋਕ ਇਸ ਦੀ ਦਸਤਾਰਾਂ, ਕੁਰਤੇ ਪਜਾਮੇ, ਖੁੱਲੀਆਂ ਦਾੜੀਆਂ, ਉੱਤੋਂ ਦੀ ਕਾਤਰੇ ਪਾ ਕੇ ਜੋ ਇੱਕ ਸਿੱਖੀ ਦਾ ਮਾਡਲ ਹੈ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿੱਦਾਂ ਦਾ ਸਿੱਖ ਸਾਦਾ ਮਰਾਤਾ ਸਾਜਿਆ, ਜਿੱਦਾਂ ਉਹਨਾਂ ਨੇ ਕਿਹਾ ਕਿ ਖਾਲਸਾ ਮੇਰਾ ਰੂਪ ਹੈ ਖਾਸ, ਸੰਤ ਉਹਦੀ ਇੱਕ ਇੱਕ ਮਤਲਬ ਲਫ਼ਜ਼ ਦੇ ਉੱਤੇ ਆਪ ਉਹਨਾਂ ਦਾ ਜੀਵਨ ਹੈ ਜਿਹੜਾ ਪਹਿਰੇ ਦਿੰਦਾ ਸੀਗਾ ਔਰ ਉਸ ਸਮੇਂ ਦੇ ਉੱਤੇ ਸੰਗਤਾਂ ਵੀ ਜਿਹੜੀਆਂ ਨੇ ਉਹਨਾਂ ਨੂੰ ਫਾਲੋ ਕਰ ਰਹੀਆਂ ਸੀ ਇਸ ਕਰਦੇ। ਜੀ ਚੀਮਾ ਸਾਹਿਬ, ਜੇ ਇਸ ਸਾਰੇ ਪਾਰਟ ਨੂੰ ਜਦੋਂ ਅਸੀਂ ਸੰਤ ਜਰਨੈਲ ਸਿੰਘ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਉਹਨਾਂ ਦੇ ਬਚਨ ਦੁਹਰਾਏ ਵੀ ਜਾਂਦੇ ਆ ਵੀ ਜਿਸ ਦਿਨ ਭਾਰਤੀ ਫੌਜ ਹਰਿਮੰਦਰ ਸਾਹਿਬ ਦੀ ਹਦੂਦ ਦੇ ਵਿੱਚ ਦਾਖਲ ਹੁੰਦੀ ਹੈ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਉਸ ਤੋਂ ਬਾਅਦ ਇੱਕ ਮਿਲੀਟੈਂਟ ਸਟਰਗਲ ਦਾ ਫੇਜ਼ ਆਇਆ ਤੇ ਉਸ ਤੋਂ ਬਾਅਦ ਇੱਕ ਦੂਜਾ, ਤੇ ਅੱਜ ਜਿਸ ਥਾਂ ਦੇ ਉੱਤੇ, ਜਿਸ ਮੁਕਾਮ ਦੇ ਉੱਤੇ ਅਸੀਂ ਖਲੋਤੇ ਹਾਂ, ਕੀ ਸਮਝਦੇ ਹੋ ਕਿ 84 ਤੋਂ ਲੈ ਕੇ ਹੁਣ ਤੱਕ ਜਿਹੜਾ ਸਮਾਂ ਬੀਤਿਆ ਇਹਦੇ 'ਚ ਜਿਹੜੀ ਖਾਲਿਸਤਾਨ ਦੀ ਸਿੱਧੀ ਸਟਰਗਲ ਹੈਗੀ ਹੈ, 86 ਦੇ ਵਿੱਚ ਖਾਲਿਸਤਾਨ ਦਾ ਐਲਾਨਨਾਮਾ ਹੁੰਦਾ, ਉਦੋਂ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਮਾਂ ਹੈ ਕਈ ਉਤਾਰ ਚੜ੍ਹਾਅ ਸਟਰਗਲ ਨੇ ਦੇਖਿਆ, ਪਰ ਕੀ ਸਮਝਦੇ ਹੋ ਕਿ ਇਸ ਸਾਰੇ ਸਮੇਂ ਦੇ ਵਿੱਚ ਅਸੀਂ ਅੱਗੇ ਵੱਧ ਸਕੇ ਹਾਂ ਖਾਲਿਸਤਾਨ ਦੀ ਪ੍ਰਾਪਤੀ ਦੇ ਵੱਲ ਨੂੰ ਜਾਂ ਨਹੀਂ? ਦੇਖੋ, ਜਿਹੜੀਆਂ ਆਜ਼ਾਦੀ ਦੀਆਂ ਇੱਦਾਂ ਦੇ ਸੰਘਰਸ਼ ਹੁੰਦੇ ਨੇ ਉਹਨਾਂ ਦੇ ਵਿੱਚ ਆਪ ਹੀ ਰੱਖਦੀ ਹੈ ਕਿ ਪ੍ਰਾਸ਼ਾਤਾਂ ਹੋਣ ਦੇ ਉੱਤੇ ਜਿਸ ਤਰੀਕੇ ਦੇ ਨਾਲ ਅੱਜ ਅਸੀਂ ਪੰਜਾਬ ਦੇ ਵਿੱਚ ਅੱਜ ਲੋਕ ਹੈ ਜਿਹੜੇ ਉਹ ਖਾਲਸਾ ਦੀ ਗੱਲ ਕਰਦੇ ਨੇ, ਇੰਟੈਲੈਕਚੁਅਲ ਪੱਧਰ ਦੇ ਉੱਤੇ ਵੀ ਜਿਹੜਾ ਖਾਲਿਸਤਾਨ ਹੈ ਉਹ ਜਿਹੜੀਆਂ ਉਹਦਾ ਪਿੱਛਾ ਹੁੰਦਾ, ਈਵਨ ਕਿ ਮਤਲਬ ਜਿਹੜੇ ਰਾਜਨੀਤਿਕ ਲੀਡਰ ਵੀ ਨੇ, ਚੁਣੇ ਹੋਏ ਨੁਮਾਇੰਦੇ ਵੀ ਨੇ, ਚਾਹੇ MP MLA ਹੋਣ, ਉਹ ਵੀ ਖਾਲਿਸਤਾਨ ਦੀ ਗੱਲ ਹੈ ਜਿਹੜੀ ਕਰਦੇ ਨੇ। ਦੇਖੋ, ਇੱਕ ਤਾਂ ਜਿਹੜੀ ਗੱਲ ਹੈ ਕਿ ਜਿਹੜਾ ਖਾਲਿਸਤਾਨ ਦਾ ਡਰ 84 ਤੋਂ ਬਾਅਦ 87, 88, 99 ਦੇ ਵਿੱਚ ਮਤਲਬ ਸਰਕਾਰ ਨੇ ਇੱਕ ਡਰ ਜਿਹਾ ਬਿਠਾਤਾ ਸੀ ਪਿਛਲੇ ਸਮੇਂ ਦੇ ਵਿੱਚ, ਉਹ ਡਰ ਤੇ ਦੂਰ ਹੋ ਗਿਆ ਜੀ। ਰਹੀ ਗੱਲ ਕਿ ਸਟਰਗਲ ਹੈ ਜਿਹੜੀ ਖਾਲਿਸਤਾਨ ਦੀ ਸਟਰਗਲ ਹੈ ਉਹ ਆਪਣੀ ਮੰਜ਼ਿਲ ਨੂੰ ਵੱਲ ਵੱਧ ਰਹੀ ਹੈ ਔਰ ਛੂ ਰਹੀ ਹੈ। ਦੇਖੋ, ਏਦਾਂ ਦੀਆਂ ਸਟਰਗਲਾਂ ਦਾ ਮੈਂ ਇਹ ਕਹਿੰਦਾ ਉਹਨਾਂ ਦਾ ਅਸਰ ਹੁੰਦਾ ਉਸ ਦੇਸ਼ ਦੇ ਉੱਤੇ, ਜਿਸ ਦੇਸ਼ ਦੇ ਨਾਲ ਸਟਰਗਲ ਚੱਲ ਰਹੀ ਹੈ ਉਸ ਦੇਸ਼ ਦੇ ਉੱਤੇ ਅਸਰ ਹੁੰਦਾ। ਜਿਸ ਤਰੀਕੇ ਦੇ ਨਾਲ ਅੱਜ ਹਿੰਦੁਸਤਾਨ ਦੀ ਜੋ ਹਾਲਤ ਹੈ ਰਾਜਨੀਤਿਕ ਤੌਰ ਤੇ, ਜੋ ਉਹਨਾਂ ਦੇ ਹਾਲਾਤ ਬਣੇ ਹੋਏ ਨੇ, ਜਿਸ ਤਰੀਕੇ ਦੇ ਨਾਲ ਉਹਨਾਂ ਦੀ ਆਰਥਿਕ ਹਾਲਾਤ ਨੇ, ਔਰ ਉਹ ਬਿਲਕੁਲ ਏਦਾਂ ਹੀ ਲੱਗਦਾ ਹੈ ਕਿ ਇੱਕ USSR ਵਾਲਾ ਕਿਸੇ ਸਮੇਂ ਵੀ ਜੋ ਹਿੰਦੁਸਤਾਨ ਦੀ ਦਾ ਜਿਹੜਾ ਆਰਥਿਕ ਤੌਰ ਤੇ ਟੁੱਟਣ ਦੇ ਕਾਰਨ ਬਣ ਸਕਦੇ ਨੇ, ਕਿਉਂਕਿ GDP ਹੈ ਜਿਹੜੀ ਬਹੁਤ ਥੱਲੇ ਚਲੀ ਗਈ ਹੋਈ ਹੈ। ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਰੁਪਈਏ ਦੀ ਕੀਮਤ ਹੈ ਜਿਹੜੀ
ਡਾਲਰ ਕਿਤੇ ਚਲੇ ਗਿਆ 72 ਰੁਪਏ, ਇੰਟਰਨੈਸ਼ਨਲ ਮਾਰਕੀਟ ਪੈਸੇ ਦੀ ਕੀਮਤ ਘਟ ਗਈ ਆ। ਹਾਲਾਤ ਆ ਜਿਹੜੇ ਉਹ ਮੌਜੂਦਾ ਹਿੰਦੁਸਤਾਨ ਦੇ ਹਾਲਾਤ ਆ ਜਿਹੜੇ ਉਹ ਇੱਦਾਂ ਕਿ ਕੁਛ ਹੀ ਕਾਰਪੋਰੇਟ ਘਰਾਣੇ ਇੱਦਾਂ ਦੇ ਆ ਕਿ ਮਤਲਬ ਉਹਨਾਂ ਦੇ ਕੋਲ ਜਿਹੜੀ ਪੂੰਜੀ ਆ ਉਹ ਮਤਲਬ ਚਲੇ ਗਈ ਹੋਈ ਹੈ। ਬਾਕੀ ਲੋਕ ਆ ਜਿਹੜੇ ਉਹ ਰੋਟੀ ਦੇ ਲਈ ਬਹੁਤ ਜ਼ਿਆਦਾ ਤਰਸ ਰਹੇ ਆ, ਮਤਲਬ ਰੋਟੀ ਦੇ ਲਈ, ਆਪਣੇ ਰੋਟੀ ਕੱਪੜਾ ਮਕਾਨ ਦੇ ਲਈ ਤਰਸੇ ਜਾ ਰਹੇ ਆ। ਜਿਹੜੀਆਂ ਇਹਨਾਂ ਦੀਆਂ ਨੀਤੀਆਂ ਨੇ, ਆਰਥਿਕ ਨੀਤੀਆਂ ਨੇ, ਬਿਲਕੁਲ ਉਹ ਹਿੰਦੁਸਤਾਨ ਦੀਆਂ ਬਰਖਲਾਫ ਨੇ। ਡਿਸੀਜ਼ਨ ਉਹਨਾਂ ਦੇ ਅੱਜ ਜੋ ਤੁਸੀਂ ਦੇਖ ਰਹੇ ਹੋ ਹਾਲਾਤ ਸਾਰੇ ਹਿੰਦੁਸਤਾਨ ਦੇ ਵਿੱਚ CA, NRC ਦੇ ਅਗੇਂਸਟ ਹੈ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਫਾਸੀਵਾਦੀ ਜਾਂ ਸੁਸਾਇਟੀ ਨੂੰ ਤੋੜਨ ਦਾ ਫੈਸਲਾ ਕੀਤਾ ਗਿਆ ਔਰ ਸਾਰੇ ਦੇਸ਼ ਨੇ, ਸਾਰੀਆਂ ਦੇਸ਼ ਦੀਆਂ ਖਿਲਾਫ ਜਿੰਨੇ ਵੀ ਸਮਾਜ ਦੇ ਵਰਗ ਨੇ ਉਹਨਾਂ ਨੇ ਸਾਰਿਆਂ ਨੇ ਡਟ ਕੇ ਇਸ ਗੱਲ ਦੀ ਵਿਰੋਧਤਾ ਕੀਤੀ ਔਰ ਅੱਜ ਵੀ ਉਹ ਜਿਹੜਾ ਮਸਲਾ ਚੱਲ ਰਿਹਾ। ਔਰ ਜੇ ਦਿੱਲੀ ਦੀਆਂ ਚੋਣਾਂ ਇਸ ਗੱਲ ਦੀਆਂ ਗਵਾਹ ਨੇ ਕਿ ਲੋਕ ਆ ਜਿਹੜੇ ਉਹ ਬਿਲਕੁਲ BJP ਦੀਆਂ ਪਾਲਿਸੀਆਂ ਤੋਂ ਔਖੇ ਹੋ ਚੁੱਕੇ ਆ। ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ ਏਦਾਂ ਦੇ ਹਾਲਾਤ ਬਣੇ ਹੋਏ ਨੇ ਕਿ ਸਾਨੂੰ ਸਾਡੀ ਮੰਜ਼ਿਲ ਤੇ ਪਹੁੰਚਣ ਦਾ ਕੋਈ ਪਤਾ ਨਹੀਂ ਕਦੋਂ ਕਿਸੇ ਟਾਈਮ ਵੀ ਹਿੰਦੁਸਤਾਨ ਹੈ ਜਿਹੜਾ ਉਹ ਆਪਣੀਆਂ ਨੀਤੀਆਂ ਦੇ ਕਾਰਨ ਇਹਦੇ ਟੋਟੇ USSR ਵਾਂਗ ਹੋ ਸਕਦੇ ਨੇ ਔਰ ਉਹਨਾਂ ਦੇ ਵਿੱਚੋਂ ਖਾਲਿਸਤਾਨ ਹੈ ਜਿਹੜਾ ਉਹ ਨਿਕਲੇਗਾ। ਜੀ ਨਹੀਂ ਚੀਮਾ ਸਾਹਿਬ, ਇਹ ਤਾਂ ਗੱਲ ਹੋ ਗਈ ਜਿਹੜੀ ਸਥਿਤੀ ਹੈਗੀ ਆ, ਜਿੱਦਾਂ ਦੇ ਹਾਲਾਤ ਬਣੇ ਹੋਏ ਆ ਅਤੇ ਕੀ ਉਹਦੇ ਵਿੱਚੋਂ ਅਸੀਂ ਕੱਢ ਪਾਉਂਦੇ ਹਾਂ ਅਤੇ ਕੀ ਨਹੀਂ ਕੱਢ ਪਾਉਂਦੇ। ਪਰ ਇਹ ਇੱਕ ਵੱਡਾ ਸਵਾਲ ਹੈ ਜੇ ਆਪਣੇ ਤੌਰ 'ਤੇ ਦੇਖਣਾ ਹੋਵੇ ਵੀ ਕੀ ਅਸੀਂ ਉਸ ਸਮੇਂ ਦੇ ਲਈ ਤਿਆਰ ਹਾਂ ਜਾਂ ਅਸੀਂ ਸਮੇਂ ਦੇ ਹਾਣੀ ਹਾਂ। ਜੇ ਅਸੀਂ ਓਵਰਆਲ ਕੌਮੀ ਤੌਰ 'ਤੇ ਦੇਖਣਾ ਹੋਵੇ ਤਾਂ ਜਿਹੜੀ ਸਾਡੀ ਤਿਆਰੀ ਹੈਗੀ ਆ, ਜਿਸ ਥਾਂ 'ਤੇ ਅਸੀਂ ਖਲੋਤੇ ਹਾਂ, ਕਿ ਅਸੀਂ ਉਸ ਪਾਰਟ ਦੇ ਲਈ ਤਿਆਰ ਹਾਂ ਵੀ ਜੇ ਉੱਦਾਂ ਦਾ ਮੌਕਾ ਬਣੇ ਤਾਂ ਅਸੀਂ ਉਹਦੇ ਵਿੱਚੋਂ ਕੁਝ ਕੱਢ ਸਕੀਏ। ਕੋਈ ਸ਼ੱਕ ਨਹੀਂ ਹੈ ਇਸ ਦੇ ਵਿੱਚ ਕਿ ਕੌਮ ਹੈ ਜਿਹੜੀ ਉਹ ਮਤਲਬ ਜਾਂ ਹਤਾਸ਼ ਕੌਮ ਦਾ ਇਸ ਵਾਸਤੇ ਹਾਲੇ ਤਿਆਰ ਨਹੀਂ ਹੈਗਾ। ਪਰ ਤੇ ਇੱਕ ਜਿਹੜੀ ਸ਼ਾਂਤ ਸਟਰਗਲ ਹੈ ਉਹ ਸਾਰਿਆਂ ਦੇ ਵਿੱਚ ਹੀ ਹੈ। ਚਾਹੁੰਦਾ ਹਰੇਕ ਬੰਦਾ ਹੀ ਹੈ। ਤੁਸੀਂ ਕਿਸੇ ਵੀ ਬੰਦੇ ਨਾਲ ਗੱਲ ਕਰਕੇ ਦੇਖ ਲਓ, ਉਹ ਚਾਹੁੰਦਾ ਕਿ ਖਾਲਿਸਤਾਨ ਬਣਨਾ ਚਾਹੀਦਾ, ਸਿੱਖਾਂ ਨੂੰ ਆਪਣਾ ਘਰ ਮਿਲਣਾ ਚਾਹੀਦਾ। ਮੈਂ ਸੋਚਦਾ ਵੀ ਜਦੋਂ ਇੱਦਾਂ ਦੇ ਹਾਲਾਤ ਬਣਦੇ ਨੇ, ਇੱਕ ਸਟਰਗਲ ਜਿਹੜੀ ਲੀਡਰਸ਼ਿਪ ਹੈ ਉਹ ਆਪਣੇ ਆਪ ਹੀ ਨਿਕਲ ਕੇ ਲੀਡਰਸ਼ਿਪ ਨੌਜਵਾਨਾਂ ਤੋਂ ਬਾਹਰਾਂ ਚੋਂ ਜਿਹੜੇ ਨਿਕਲ ਕੇ ਆਪਣੇ ਆਪ ਹੀ ਅੱਗੇ ਆ ਜਾਂਦੀ ਹੈ। ਇਸ ਤਰੀਕੇ ਦੇ ਨਾਲ ਖਾਲਿਸਤਾਨ ਦੇ ਵੀ ਲੋਕ ਤਿਆਰ ਬੈਠੇ ਨੇ, ਚਾਹੇ ਉਹਦਾ ਰੌਲਾ ਨਾ ਪੈਂਦਾ ਹੋਵੇ, ਐਡੀ ਉਹਦੀ ਆਵਾਜ਼ ਹੈ ਜਿਹੜੀ ਉਹ ਨਾ ਉੱਚੀ ਸੁਣਦੀ ਹੋਵੇ ਜਾਂ ਲੋਕਾਂ ਨੂੰ ਨਾ ਤਾਂ ਮਹਿਸੂਸ ਹੁੰਦਾ ਹੋਵੇ। ਪਰ ਮੈਂ ਕਹਿੰਦਾ ਇੱਕ ਚੁੱਪ ਜਿਹੜੀ ਸਾਇਲੈਂਟ ਸਟਰਗਲ ਹੈ ਉਹ ਚੱਲਦੀ ਹੈ ਔਰ ਲੋਕਾਂ ਦੇ ਵਿੱਚ ਪੂਰਾ ਅਹਿਸਾਸ ਹੈ ਕਿ ਸਾਡੀ ਕੌਮ ਨੂੰ ਜਿਹੜਾ ਆਪਣਾ ਘਰ ਹੈ ਜਿਹੜਾ ਉਹ ਮਿਲਣਾ ਚਾਹੀਦਾ ਔਰ ਕੌਮ ਹੈ ਤਾਂ ਹੀ ਸਰਵਾਈਵ ਕਰ ਸਕਦੀ ਆ, ਤਾਂ ਹੀ ਆਪਣੇ ਗੁਰੂ ਨਾਨਕ ਸਾਹਿਬ ਦੀਆਂ ਜਾਂ ਸਾਡੀ ਸਿੱਖ ਸਿਧਾਂਤ ਹੈ ਉਹ ਇੰਟਰਨੈਸ਼ਨਲ ਮੰਚ ਦੇ ਉੱਤੇ ਪਹੁੰਚ ਸਕਦਾ ਜੇ ਸਾਡੀ ਕੌਮ ਦਾ ਆਪਣਾ ਘਰ ਹੋਏਗਾ ਤਾਂ। ਜੀ, ਪਰ ਇਹਦੇ ਵਿੱਚ ਤੁਸੀਂ ਨਹੀਂ ਸਮਝਦੇ ਵੀ ਜਿਹੜੀ ਮੌਜੂਦਾ ਲੀਡਰਸ਼ਿਪ ਹੈਗੀ ਹੈ, ਜਿਵੇਂ ਤੁਸੀਂ ਵੀ ਔਰਗੇਨਾਈਜ਼ ਹੁੰਦੇ ਹੋ ਇਸ ਵਕਤ, ਹੁਣ ਦਲ ਖਾਲਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਦੋ ਧਿਰਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਇਕੱਠਿਆਂ ਹੋ ਕੇ ਸਟੇਟਮੈਂਟਸ ਵੀ ਆ ਰਹੀਆਂ ਨੇ, ਤੁਹਾਡੀਆਂ ਇਕੱਠੀਆਂ ਪ੍ਰੈਸ ਕਾਨਫਰੰਸਿਸ ਵੀ ਹੁੰਦੀਆਂ ਨੇ, ਵੀ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਇੱਕ ਵਿਉਂਤਬੰਦੀ ਦੇ ਨਾਲ, ਤਰੀਕੇ ਦੇ ਨਾਲ ਕਦਮ ਪੁੱਟਣ ਦੀ ਲੋੜ ਹੈ ਤਾਂ ਕਿ ਜਿਹੜੀ ਗੱਲ ਹੈ, ਜਿਹੜੀ ਸਟਰਗਲ ਹੈ ਉਹ ਗੱਲੀਂ ਬਾਤੀਂ ਸ਼ਹੀਦੀ ਦਿਹਾੜੇ ਮਨਾਉਣ ਦੇ ਨਾਲ ਇਹਦੇ ਤੋਂ ਅੱਗੇ ਵੱਧ ਕੇ ਕੁਝ ਕੰਕਰੀਟ ਜਿਹੜੇ ਸਟੈਪਸ ਹੈਗੇ ਆ ਉਹ ਵੀ ਲਏ ਜਾਣ ਤਾਂ ਕਿ ਜਿਹੜੀ ਸਟਰਗਲ ਹੈ ਉਹ ਅੱਗੇ ਵੱਧ ਸਕੇ ਜਾਂ ਉਸ ਮੁਕਾਮ ਤੱਕ ਪਹੁੰਚ ਸਕੇ। ਨਹੀਂ ਦੇਖੋ, ਅਸੀਂ ਪਹਿਲਾਂ ਬਿਲਕੁਲ ਵੱਖਰੇ ਵੱਖਰੇ ਚੱਲਦੇ ਸੀਗੇ। ਅੱਜ ਅਸੀਂ ਆਪਣੀ ਜਿੱਦਾਂ ਪ੍ਰੈਸ ਕਾਨਫਰੰਸ ਕੀਤੀਆਂ ਨੇ, ਅਸੀਂ ਆਪਣੇ ਪ੍ਰੋਗਰਾਮ ਵੀ ਇਕੱਠੇ ਕਰਦੇ ਹਾਂ। ਕੌਮ ਨੂੰ ਵੀ ਜਿਹੜੇ ਇਸ਼ੂਜ਼ ਸਾਡੇ ਅੱਗੇ ਰਾਜਨੀਤਿਕ ਤੌਰ ਦੇ ਉੱਤੇ ਆਉਂਦੇ ਆ, ਸਮਾਜਿਕ ਤੌਰ ਦੇ ਉੱਤੇ ਆਉਂਦੇ ਆ, ਅਸੀਂ ਉਹਨਾਂ ਨੂੰ ਇਕੱਠੇ ਹੋ ਕੇ ਹੈਂਡਲ ਕਰਨ ਦੀ ਜਾਂ ਇਕੱਠੀ ਹੋ ਕੇ ਖਾਲਿਸਤਾਨ ਦੀ ਜਿਹੜੇ ਚਾਰ ਰੱਖਣ ਵਾਲੀਆਂ ਪਾਰਟੀਆਂ ਉਹਨਾਂ ਦੀ ਕੋਸ ਕਿਸੇ ਵੀ ਇਸ਼ੂ ਦੇ ਉੱਤੇ ਕੀ ਸੋਚ ਹੈ, ਕੀ ਹੋਣਾ ਚਾਹੀਦਾ, ਅਸੀਂ ਇਕੱਠੇ ਸਾਰੇ ਦਿੰਦੇ ਹਾਂ। ਦੇਖੋ, ਇਹ ਇਕੱਠੇ ਹੋਣਾ, ਇੱਕ ਪਲੇਟਫਾਰਮ 'ਤੇ ਹੋਣਾ ਖਾਲਿਸਤਾਨ ਜਥੇਬੰਦੀਆਂ ਦਾ ਇਹ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਇਹ ਸਮਝਦੇ ਹਾਂ ਕਿ ਸਾਨੂੰ ਕੌਮ ਦੇ ਅੱਗੇ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਕਿਹਾ ਵੀ ਜੇ ਅਗਰ ਅਸੀਂ ਖਾਲਿਸਤਾਨ ਚਾਹੁੰਦੇ ਹਾਂ ਜਾਂ ਕੌਮ ਦਾ ਵਿਸ਼ਵਾਸ ਜਿੱਤਣਾ ਚਾਹੁੰਦੇ ਹਾਂ ਜਾਂ ਚਾਹੁੰਦੇ ਹਾਂ ਕਿ ਕੌਮ ਨੂੰ ਖਾਲਿਸਤਾਨ ਦੀ ਮਕਸੂਦ ਤੱਕ ਪਹੁੰਚਾਇਆ ਜਾਵੇ ਤਾਂ ਸਾਨੂੰ ਇਕੱਠੇ ਹੋ ਕੇ ਇੱਕ ਸੋਚ ਦੇਣਾ, ਇੱਕ ਲੀਡਰਸ਼ਿਪ ਦੇਣਾ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਔਰ ਅਸੀਂ ਇਹ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਇਸ ਗੱਲ। ਔਰ ਅਸੀਂ ਹੈ ਵੀ ਹੁਣ ਸਾਰੇ ਇੱਕ ਮੰਚ ਦੇ ਉੱਤੇ ਇਕੱਠੇ ਹਾਂ।
ਨਹੀਂ, ਪਰ ਉਹਦੇ ਤੋਂ ਅੱਗੇ ਵਧਣ ਦੀ ਵੀ ਲੋੜ ਹੈ। ਜਿਵੇਂ ਹੁਣ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖੀਏ, ਹੁਣ ਬਰਗਾੜੀ ਮੋਰਚਾ ਸਾਡੇ ਸਾਹਮਣੇ ਇੱਕ ਐਗਜ਼ਾਮਪਲ ਆ, ਜਿੱਥੇ ਇਸ਼ੂਜ਼ ਨੂੰ ਕੰਸੋਲੀਡੇਟ ਕਰਕੇ ਜਿਹੜਾ ਹੈ ਉਹ ਸਟਰਗਲ ਦਾ ਮੁੱਢ ਬੰਨਿਆ ਗਿਆ ਕਿ ਜੀ ਅਸੀਂ ਜਿਹੜਾ ਆਹ ਪਾਰਟ ਹੈ ਉਹ ਪੂਰਾ ਕਰਨਾ ਆ, ਸਰ ਕਰਨਾ, ਅਤੇ ਕੌਮ ਨੇ ਵੀ ਉਹਦੇ ਵਿੱਚ ਸਾਥ ਦਿੱਤਾ, ਮਾਇਕ ਸਹਾਇਤਾ ਵੀ ਦਿੱਤੀ, ਲੋਕਾਂ ਨੇ ਸਾਥ ਦਿੱਤਾ। ਪਰ ਮੌਜੂਦਾ ਜਿਹੜੀ ਲੀਡਰਸ਼ਿਪ ਹੈਗੀ ਹੈ ਉਹ ਇਸ ਪਾਸੇ ਨੂੰ, ਜਾਂ ਇੱਦਾਂ ਦੇ ਜਿਹੜੇ ਕਦਮ ਹੈਗੇ ਆ, ਕੰਕਰੀਟ ਸਟੈਪਸ ਨੇ ਜਿਹਦੇ ਨਾਲ ਸਟਰਗਲ ਵੀ ਅੱਗੇ ਆਵੇ ਅਤੇ ਲੋਕ ਵੀ ਜਾਗਰੂਕ ਹੋਣ, ਪ੍ਰੇਰਣਾ ਲੋਕਾਂ ਨੂੰ ਵੀ ਮਿਲੇ, ਅਤੇ ਇੱਦਾਂ ਦੇ ਜਿਹੜੇ ਅੱਗੇ ਵਧਣ ਦੀ ਜਿਹੜੀ ਲੋੜ ਹੈਗੀ ਆ ਗੱਲਾਂ ਬਾਤਾਂ ਦੇ ਵਿੱਚੋਂ ਨਿਕਲ ਕੇ, ਉਹ ਕਿਤੇ ਨਾ ਕਿਤੇ ਉਹਦੇ ਵਿੱਚ ਘਾਟ ਨਜ਼ਰ ਆਉਂਦੀ ਹੈ। ਦੇਖੋ, ਅਸੀਂ ਪਿਛਲੇ ਸਮੇਂ ਦੇ ਵਿੱਚ ਹਿੰਦੁਸਤਾਨ ਦੀ ਲੀਡਰਸ਼ਿਪ ਤੇ ਜੋ ਵੀ ਉਹਨਾਂ ਨੇ ਨੀਤੀਆਂ ਬਣਾਈਆਂ ਨੇ, ਜੋ ਉਹਨਾਂ ਨੇ ਡਿਸੀਜ਼ਨ ਲਏ ਆ, ਚਾਹੇ ਉਹ ਕਸ਼ਮੀਰ ਦਾ 370 ਧਾਰਾ ਤੋੜਨ ਦਾ, 35 ਤੋੜਨ ਦਾ, ਯੂਨਿਟ ਟੈਰੀਟਰੀ ਬਣਾਉਣ ਦਾ ਫੈਸਲਾ ਹੋਵੇ, ਜਾਂ CAA ਦਾ ਉਹਨਾਂ ਨੇ ਜੋ ਸਿਟੀਜ਼ਨ ਅਮੈਂਡਮੈਂਟ ਐਕਟ ਹੈ ਜਿਹੜਾ ਇਹਦਾ ਫੈਸਲਾ ਹੋਵੇ, NRC, NC, ਅਸੀਂ ਸਾਰਿਆਂ ਨੇ ਉਹਦੇ 'ਚ ਰਲ ਕੇ ਜਿੱਥੇ ਜਿੱਥੇ ਵੀ ਸਟਰਗਲ ਚੱਲੀ ਆ ਉਹਦੇ 'ਚ ਪੂਰਾ ਪਾਰਟ ਅਦਾ ਕੀਤਾ। ਸ਼ਹੀਨ ਬਾਗ ਦੇ ਵਿੱਚ ਅਸੀਂ 3-4 ਵਾਰੀ ਜਾ ਚੁੱਕੇ ਹਾਂ ਆਲਰੇਡੀ। ਇੱਥੇ ਅਹਿਮਦਗੜ੍ਹ ਦੇ ਵਿੱਚ ਮੋਰਚਾ ਲੱਗਿਆ ਆ, ਕੱਲ੍ਹ ਤੋਂ ਮਤਲਬ ਦੇਸ਼ਕੋਟਲੇ ਦੇ ਵਿੱਚ ਸ਼ੁਰੂ ਹੋਇਆ। ਜਿਹੜੇ ਵੀ ਕੋਈ ਏਦਾਂ ਦੇ ਇਸ਼ੂ ਸਮਾਜਿਕ ਇਸ ਟਾਈਮ ਨੂੰ ਮੋਹਰੇ ਆਉਂਦੇ ਆ, ਸਮੇਂ ਦੇ ਉੱਤੇ ਅਸੀਂ ਉਹਨਾਂ ਦੇ ਵਿੱਚ ਪੂਰੇ ਤਰੀਕੇ ਦੇ ਨਾਲ, ਮਤਲਬ ਇਹ ਕੋਈ ਨਾਅਰੇ ਨਾਲ ਹੀ ਇਕੱਲੇ ਨਹੀਂ ਜਾਂ ਸਟੇਟਮੈਂਟਾਂ ਦੇ ਨਾਲ ਹੀ ਇਕੱਲੇ, ਅਸੀਂ ਪ੍ਰੈਕਟੀਕਲ ਤੌਰ ਦੇ ਉੱਤੇ ਉਹਦੇ ਵਿੱਚ ਪੂਰਾ ਪਾਰਟੀਸਪੇਟ ਕਰ ਰਹੇ ਹਾਂ। ਜੀ ਚੀਮਾ ਸਾਹਿਬ, ਇਸ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਜੇ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਦਾ ਸਟੈਂਡ ਦੇਖਣਾ ਹੋਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਐਕਸਪੈਕਟੇਸ਼ਨ ਜਿਹੜੀ ਹੈ ਤੁਹਾਡੇ ਕੋਲੋਂ ਕੀਤੀ ਜਾ ਸਕਦੀ ਹੈ, ਜਾਂ ਕੀ ਸੋਚੀਏ? ਜੇ ਬਾਹਰਲੀਆਂ ਧਿਰਾਂ ਦਾ ਵੀ ਜ਼ਿਕਰ ਕਰਦੇ ਹਾਂ, 2020 ਰੈਫਰੈਂਡਮ ਦੀ ਗੱਲ ਹੁੰਦੀ ਹੈ ਤੇ ਉਸ ਪਾਰਟ ਨੂੰ ਲੈ ਕੇ ਕਿਤੇ ਨਾ ਕਿਤੇ ਆਪਸੀ ਜਿਹੜੀ ਸਾਂਝ ਹੈ ਉਹਦੇ ਵਿੱਚ ਵੀ ਦਰਾੜ ਨਜ਼ਰ ਆਉਂਦੀ ਹੈ, ਪਰ ਪੰਜਾਬ ਦੀ ਧਰਤੀ ਤੋਂ ਕੀ ਅਸੀਂ ਉਮੀਦ ਦੇਖੀ ਜਾ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ, ਪਹਿਲੀ ਗੱਲ ਤਾਂ ਤੁਸੀਂ ਰੈਫਰੈਂਡਮ ਦੀ ਗੱਲ ਕੀਤੀ ਹੈ। ਸਾਡੇ ਵਿੱਚ ਇਹ ਗੱਲ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਸੀਂ ਉਹ ਪਾਰਟੀਆਂ ਦੋਨੇ ਜਿਹੜੀਆਂ ਬਹੁਤ ਲੰਬੇ ਸਮੇਂ ਤੋਂ ਹੀ ਪੰਜਾਬ ਦੇ ਵਿੱਚ ਰੈਫਰੈਂਡਮ ਦੀ ਮੰਗ ਕਰਾ ਰਹੇ ਹਨ, ਪਰ ਸਾਡੀ ਇਹ ਡਿਮਾਂਡ ਸੀਗੀ ਕਿ ਰੈਫਰੈਂਡਮ ਜਾਂ ਤਾਂ UNO ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਆਪਣੀ ਸੁਪਰਵੀਜ਼ਨ ਥੱਲੇ ਕਰਾਵੇ ਜਾਂ ਹਿੰਦੁਸਤਾਨ ਕਰਾਵੇ, ਜਿਸ ਤਰੀਕੇ ਦੇ ਨਾਲ ਕੈਨੇਡਾ, ਇੰਗਲੈਂਡ ਦੇ ਵਿੱਚ, ਸਕਾਟਲੈਂਡ ਜਾਂ ਕੈਨੇਡਾ ਦੇ ਵਿੱਚ ਹੋਇਆ। ਜਿਹੜੀ ਗੱਲ ਸਾਡਾ ਕੋਈ ਵਿਰੋਧ ਨਹੀਂ ਹੈ ਬਿਲਕੁਲ ਉਹਨਾਂ ਦੇ ਨਾਲ। ਹਾਂ, ਸਾਡਾ ਇੰਨੀ ਕੁ ਉਹਨਾਂ ਨੂੰ ਗੱਲ ਜ਼ਰੂਰ ਪੁੱਛੀ ਗਈ ਸੀ ਕਿ ਤੁਸੀਂ ਸਾਨੂੰ ਦੱਸੋ ਕਿ ਇਹ ਜਿਹੜਾ ਰੈਫਰੈਂਡਮ ਕਰਾਉਣ ਦਾ ਤੁਹਾਡਾ ਢੰਗ ਤਰੀਕਾ ਕੀ ਹੋਏਗਾ, ਤੁਸੀਂ ਕੌਣ ਪਾਰਟੀ ਹੋਏਗੀ, ਕਿਹੜਾ ਤੁਸੀਂ ਪੰਜਾਬ ਦੇ ਮੋਹਰੇ ਲਾ ਕੇ ਇਸ ਤਰੀਕੇ ਨਾਲ। ਪਰ ਚਲੋ ਉਹਨਾਂ ਨੇ ਕੋਈ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਹੈਗਾ। ਸਾਡਾ ਉਹਨਾਂ ਦੇ ਨਾਲ ਵਿਰੋਧ ਨਹੀਂ ਹੈਗਾ। ਰੈਫਰੈਂਡਮ ਦੀ ਮੰਗ ਅਸੀਂ ਵੀ ਕਰ ਰਹੇ ਹਾਂ, ਉਹਨਾਂ ਨੇ ਵੀ ਕੀਤੀ ਹੈਗੀ ਆ। ਠੀਕ ਹੈ, ਹਰੇਕ ਬਾਅਦ ਦੇ ਜੋ ਹਾਲਾਤ ਹੈ, ਬਾਅਦ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਸਟਰਗਲ ਦੇ ਵਿੱਚ ਲੱਗੀ ਹੋਈਆਂ ਨੇ, ਉਹਨਾਂ ਨੇ ਬਾਅਦ ਦੇ ਹਾਲਾਤਾਂ ਨੂੰ ਮੁੱਖ ਰੱਖ ਕੇ ਆਪਣੀ ਸਟਰਗਲ ਹੈ ਜਿਹੜੀ ਉਹਨੂੰ ਅੱਗੇ ਵਧਾਉਣਾ ਆ। ਪੰਜਾਬ ਦੇ ਵਿੱਚ ਰਹਿਣ ਵਾਲੀਆਂ ਪਾਰਟੀਆਂ ਜਿਹੜੀਆਂ ਨੇ, ਚਾਹੇ ਉਹ ਅੰਮ੍ਰਿਤਸਰ ਅਕਾਲੀ ਦਲ ਹੋਵੇ, ਦਲ ਖਾਲਸਾ ਹੋਵੇ, ਉਹਨਾਂ ਨੇ ਪੰਜਾਬ ਦੇ ਹਾਲਾਤਾਂ ਨੂੰ, ਹਿੰਦੁਸਤਾਨ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਸਟਰਗਲ ਨੂੰ ਮੋਹਰੇ ਲੈ ਕੇ ਜਾਣਾ ਆ। ਜੀ, ਡਿਫਰੈਂਟ ਗਰਾਊਂਡਸ ਹੈਗੇ ਨੇ ਦੋਨਾਂ ਧਿਰਾਂ ਦੇ, ਪਰ ਅਸੀਂ ਚਾਹੁੰਦੇ ਹਾਂ ਵੀ ਜਦ ਤੱਕ ਇਹ ਦੋਨੀ ਧਿਰਾਂ ਇੱਕ ਸਾਂਝੇ ਮੁਕਾਮ ਤੇ, ਇੱਕ ਸਾਂਝੇ ਪਲੇਟਫਾਰਮ ਦੇ ਉੱਤੇ ਖੜੇ ਹੋ ਕੇ ਆਪਣੀ ਜਿਹੜੀ ਮੂਵਮੈਂਟ ਹੈ ਉਹਨੂੰ ਅੱਗੇ ਨਹੀਂ ਲੈ ਕੇ ਜਾਣਗੇ, ਤਾਂ ਉਹਦੇ ਜਿਹੜੇ ਨਤੀਜੇ ਆ, ਭਰਪੂਰ ਨਤੀਜੇ ਆ, ਉਹ ਦੂਰ ਨਤੀਜੇ ਆ ਜਿਹੜੇ ਉਹ ਕਾਫੀ ਲੇਟ ਪ੍ਰਾਪਤ ਹੋਣਗੇ। ਪਰ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਆਵਾਜ਼ ਉਠਾਵਾਂਗੇ, ਇੱਕ ਦੂਜੇ ਦੇ ਨਾਲ ਨੀਤੀਆਂ ਸਾਂਝੀਆਂ ਕਰਦੇ ਰਹਾਂਗੇ, ਇੱਕ ਦੂਜੇ ਨਾਲ ਆਪਣੀ ਪਾਲਿਸੀ ਸਾਂਝੀ ਕਰਾਂਗੇ, ਤਾਂ ਇਹਦੇ ਜਿਹੜੇ ਨਤੀਜੇ ਆ ਉਹ ਥੋੜੇ ਸਮੇਂ ਦੇ ਵਿੱਚ ਹੀ ਆਪਾਂ ਨੂੰ ਪ੍ਰਾਪਤ ਹੋ ਸਕਦੇ ਆ। ਸੋ ਅਸੀਂ ਤਾਂ ਇਸ ਗੱਲ ਦੇ ਵਿੱਚ ਯਕੀਨ ਰੱਖਣ ਵਾਲੇ ਹਾਂ। ਜੀ ਚੀਮਾ ਸਾਹਿਬ, ਇਸ ਵਕਤ ਜਿਹੜੀ ਮੌਜੂਦਾ ਜਿਹੜੀਆਂ ਖਬਰਾਂ ਨੇ, ਪ੍ਰੈਜ਼ੀਡੈਂਟ ਜਿਹੜੇ ਅਮਰੀਕਾ ਦੇ ਆ ਡੋਨਲਡ ਟਰੰਪ, ਉਹ ਭਾਰਤ ਦੀ ਫੇਰੀ ਤੇ ਆ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ, ਤੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਮੋਦੀ ਵੱਲੋਂ ਜਾਂ ਜਿਹੜੀ ਭਾਰਤ ਦੀ ਸਾਰੀ ਐਡਮਿਨਿਸਟ੍ਰੇਸ਼ਨ ਹੈ ਉਹ ਪੱਬਾਂ ਭਾਰ ਨੇ ਡੀਲ ਸਾਈਨ ਕਰਨ ਦੇ ਲਈ ਵੀ ਜਿਹੜੇ ਇੰਟਰਸਟ ਹੈਗੇ ਆ ਉਹ
ਮੂਹਰੇ ਨੇ, ਅਮਰੀਕਾ ਦੇ ਵੀ ਜਿਹੜੇ ਵਿੱਤੀ ਇੰਟਰਸਟ ਨੇ ਉਹ ਸਾਹਮਣੇ ਨੇ, ਤੇ ਜਿਹੜੀ ਹਿਊਮਨ ਰਾਈਟਸ ਦੀ ਗੱਲ ਹੈ ਉਹ ਭਾਵੇਂ ਦਬਵੀਂ ਆਵਾਜ਼ ਦੇ ਵਿੱਚ ਕਿਤੋਂ ਕਿਤੋਂ ਆਵਾਜ਼ਾਂ ਉੱਠਦੀਆਂ ਨੇ। ਸੈਨੇਟਰਸ ਦਾ ਅਮਰੀਕਾ ਦੇ ਸੈਨੇਟਰਸ ਦਾ ਐਡਮਿਨਿਸਟ੍ਰੇਸ਼ਨ ਤੱਕ ਪਹੁੰਚ ਕਰਨਾ ਹੋਵੇ ਕਿ ਜੋ ਕਸ਼ਮੀਰ 'ਚ ਹੋ ਰਿਹਾ ਹੈ ਜਾਂ ਅਦਰਵਾਈਜ਼ CAA NRC ਨੂੰ ਲੈ ਕੇ ਸਵਾਲ ਜ਼ਰੂਰ ਉੱਠ ਰਹੇ ਨੇ, ਪਰ ਜਿਹੜੇ ਮੌਜੂਦਾ ਹਾਲਾਤ ਹੈਗੇ ਆ ਉਹ ਇਹੀ ਨੇ ਵੀ ਦੋਵੇਂ ਐਡਮਿਨਿਸਟ੍ਰੇਸ਼ਨਸ ਜਿਹੜੀਆਂ ਨੇ ਅਮਰੀਕਾ ਦੀ ਤੇ ਭਾਰਤ ਦੀ ਉਹ ਇੱਕ ਪੇਜ ਤੇ ਨਜ਼ਰ ਆ ਰਹੀਆਂ ਨੇ, ਤੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਇਸ਼ੂਜ਼ ਸਾਰੇ ਹੈਗੇ ਆ ਜਿਹੜੇ ਅਸੀਂ ਵੀ ਡਿਸਕਸ ਕਰਦੇ ਆ ਉਹ ਦਰਕਿਨਾਰ ਹੁੰਦੇ ਨਜ਼ਰ ਆ ਰਹੇ ਨੇ। ਸੋ ਅਮਰੀਕਾ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਇੱਕ ਜਿਹੜੀ ਕੈਂਪੇਨ ਆ ਉਹ ਚੱਲ ਰਹੀ ਹੈ ਸਿੱਖਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੀਤਾ ਜਾ ਰਿਹਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਤੱਕ ਪਹੁੰਚ ਕੀਤੀ ਜਾਵੇ ਕਿ ਇਹ ਜਿਹੜਾ ਇਸ਼ੂ ਹੈ ਇਹ ਭਾਰਤ ਦੇ ਵਿੱਚ ਜਾ ਕੇ ਉਠਾਇਆ ਜਾਵੇ। ਕਿ ਉੱਦਾਂ ਦਾ ਹੀ ਜਿਹੜਾ ਉਪਰਾਲਾ ਕੋਈ ਪੰਜਾਬ ਦੇ ਵਿੱਚੋਂ ਜਾਂ ਭਾਰਤ ਦੇ ਵਿੱਚੋਂ ਤੁਸੀਂ ਉੱਥੇ ਕਰ ਸਕਦੇ ਹੋ, ਜਾਂ ਇਹ ਸਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਸੀਂ ਜਿਹੜੀ ਟਰੰਪ ਦੀ 24-25 ਫਰਵਰੀ ਦੀ ਫੇਰੀ ਆ ਉਹਦੇ ਸੰਬੰਧ ਦੇ ਵਿੱਚ 18 ਤਰੀਕ ਨੂੰ ਅਸੀਂ ਆਪਣੀ ਮੀਟਿੰਗ ਰੱਖੀ ਹੋਈ ਆ ਇਸ ਸੰਬੰਧ ਦੇ ਵਿੱਚ, ਤੇ ਇਸ ਫੇਰੀ ਦੇ ਉੱਤੇ ਅਸੀਂ ਕਿੱਦਾਂ ਦਾ ਸਟੈਂਡ ਲੈਣਾ ਤੇ ਉਸ ਸੰਬੰਧ ਦੇ ਵਿੱਚ ਅਸੀਂ 18 ਨੂੰ ਫੈਸਲਾ ਲੈ ਰਹੇ ਹਾਂ। ਬਿਲਕੁਲ ਅਸੀਂ ਜਦੋਂ ਕਈ ਸੋਚਦੇ ਹਾਂ ਜਿਸ ਤਰੀਕੇ ਨਾਲ ਬਾਅਦ ਦੀ ਜਿਹੜੀ ਸਿੱਖ ਸੰਗਤ ਹੈ ਜਾਂ ਬਾਅਦ ਦੀ ਜਿਹੜੀ ਲੀਡਰਸ਼ਿਪ ਹੈ ਉਹ ਸੋਚਦੀ ਹੈ ਕਿ ਹਿਊਮਨ ਰਾਈਟ ਬੇਸ ਦੇ ਉੱਤੇ ਜਾਂ ਰਿਲੀਜੀਅਸ ਬੇਸ ਦੇ ਉੱਤੇ ਜਿਸ ਤਰੀਕੇ ਨਾਲ ਹਿੰਦੁਸਤਾਨ ਦੀਆਂ ਪਾਲਿਸੀਆਂ ਨੇ, ਜਿਸ ਤਰੀਕੇ ਨਾਲ ਦੂਜਿਆਂ ਦੇ ਰਿਲੀਜੀਅਸ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਆ, ਔਰ ਜਿਸ ਤਰੀਕੇ ਨਾਲ ਸਾਡੇ ਗੁਰਦੁਆਰੇ ਢਾਏ ਗਏ ਆ, ਇਹ ਬਾਬਰੀ ਮਸਜਿਦ ਦਾ ਮੁੱਦਾ ਹੈਗਾ। CAA ਦਾ ਆਲਰੇਡੀ ਉਹਨਾਂ ਨੇ ਫਿਕਸ ਕੀਤਾ ਹੋਇਆ ਹੈ ਕੰਮ। ਅਸੀਂ ਇਸ ਸੰਬੰਧ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਪਰੋਚ ਕਰਨਾ ਹੈ ਟਰੰਪ ਨੂੰ, ਅਸੀਂ 18 ਤਰੀਕ ਨੂੰ ਇਹਦਾ ਫੈਸਲਾ ਕਰਾਂਗੇ। ਜੀ ਚੀਮਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਫਤਿਹ ਦੀ ਸਾਂਝ ਪਾਉਂਦੇ ਹਾਂ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੰਨਾ ਹੀ। ਜਾਂਦੇ ਜਾਂਦੇ ਜ਼ਰੂਰ ਬੇਨਤੀ ਕਰਨੀ ਚਾਹਾਂਗਾ ਕਿ TV84 ਨੂੰ ਤੁਹਾਡੀ ਵਿੱਤੀ ਸਹਾਇਤਾ ਦੀ, ਡੋਨੇਸ਼ਨਸ ਦੀ ਲੋੜ ਹੈ ਤਾਂ ਕਿ ਇਹ ਜਿਹੜਾ ਸਾਰਾ ਪਲੇਟਫਾਰਮ ਹੈ ਇਹ ਤਰੀਕੇ ਦੇ ਨਾਲ ਚੱਲ ਸਕੇ ਤੇ ਅੱਗੇ ਵੱਧ ਸਕੇ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵੇਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਅਗਲੇ ਹਫ਼ਤੇ ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।